ਕਹਿੰਦੇ ਵੀ ਜੌਬ ਲਿਸਟਿੰਗਸ ਘਟਦੀਆਂ ਜਾ ਰਹੀਆਂ, ਜਿੱਦਾਂ ਅਮਰੀਕਾ ਦੇ ਵਿੱਚ ਲੇ-ਆਫ ਵੱਡੀ ਗਿਣਤੀ ਸ਼ੁਰੂ ਹੋ ਗਈ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਕਹਿੰਦੇ ਵੀ ਜੌਬ ਓਪਨਿੰਗਸ 4 ਇਨ 10 ਇੰਪਲਾਈਜ਼ ਹੁਣ ਡਾਊਨ ਹੋ ਗਈਆਂ ਆ ਤੇ ਬਹੁਤ ਸਾਰੇ ਲੋਕ ਐਕਸਪੈਕਟ ਕਰ ਰਹੇ ਇਸ ਸਾਲ ਲੇ-ਆਫ ਹੋਣਗੇ। ਇੰਪਲਾਇਰਸ ਨੇ ਹਾਇਰਿੰਗ ਕਰਨੀ ਜਿਹੜੀ ਆ ਬੰਦ ਕੀਤੀ ਹੋਈ ਹੈਗੀ ਆ। ਨਵੰਬਰ ਦੇ ਵਿੱਚ 8.8 ਮਿਲੀਅਨ ਲੋਕ ਜਿਹੜੀਆਂ ਜੌਬਸ ਅਵੇਲੇਬਲ ਸੀਗੀਆਂ, ਜੋ ਕਿ 11 ਮਿਲੀਅਨ ਤੋਂ ਘੱਟ ਕੇ ਇੱਥੇ ਆਈਆਂ ਹੈਗੀਆਂ। ਲੇਬਰ ਮਾਰਕੀਟ ਕਹਿੰਦੇ ਸਟਾਰਟਿੰਗ ਟੂ ਸਟੇਬਲਾਈਜ਼। ਕੋਰੀ ਕੰਟੈਂਗਾ ਕਰਕੇ ਸੀਨੀਅਰ ਇਕੋਨੋਮਿਸਟ ਹੈਗੇ ਆ ਲਿੰਕਡਇਨ ਦੇ। ਨਵਾਂ ਇੱਕ ਸਰਵੇ ਕੀਤਾ ਗਿਆ ਰੈਜ਼ੂਮੇ ਬਿਲਡਰ ਵੱਲੋਂ। ਉਹਨਾਂ ਨੇ ਕਿਹਾ ਵੀ ਲੇ-ਆਫ ਤਾਂ ਇਮੀਨੈਂਟ ਆ, ਵੀ ਲੇ-ਆਫ ਹੋਊਗੀ। ਲਗਭਗ 900 ਕੰਪਨੀਆਂ ਨੂੰ ਉਹਨੇ ਸਰਵੇ ਕੀਤਾ, ਜਿਹਦੇ ਚੋਂ 50% ਕੰਪਨੀਆਂ ਨੇ ਇਹ ਕਿਹਾ ਵੀ ਅਸੀਂ ਰਿਸੈਸ਼ਨ ਨੂੰ ਐਂਟੀਸਪੇਟ ਕਰ ਰਹੇ ਹਾਂ ਸੰਨ 2024 ਦੇ ਵਿੱਚ, ਤੇ ਇਹ ਜਿਹੜੀ ਆ ਲੇ-ਆਫ ਪੱਕਾ ਹੋਊਗੀ। ਇੰਪਲਾਇਰਸ ਪਿਛਲੇ ਕੋਵਿਡ ਦੇ ਦੌਰਾਨ ਉਹਨਾਂ ਨੇ ਕਾਫੀ ਜਿਹੜੀਆਂ ਮਨਮਾਨੀਆਂ ਵੀ ਕੀਤੀਆਂ। ਬਹੁਤ ਸਾਰੇ ਕਹਿੰਦੇ ਸੀ ਅਸੀਂ ਘਰਾਂ ਤੋਂ ਹੀ ਕੰਮ ਕਰਨਾ ਆ। ਫਿਰ ਇੱਕ ਗ੍ਰੇਟ ਰੈਜ਼ਿਗਨੇਸ਼ਨ ਵਾਲਾ ਜਿਹੜੀ ਵੇਵ ਆ ਉਹ ਚੱਲੀ ਸੀ ਵੀ ਮੈਂ ਤਾਂ ਜੀ ਰਿਜ਼ਾਈਨ ਕਰ ਦੇਣਾ। ਪਰ ਹੁਣ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਟੋਟਲੀ ਚੇਂਜ ਹੋ ਗਈ ਆ। ਕਹਿੰਦੇ ਨੰਬਰ ਆਫ ਮੰਥਲੀ ਹਾਇਰਸ ਲੋਐਸਟ ਲੈਵਲ ਤੇ ਆ ਸਿੰਸ 2017। ਇਹ ਹੁਲੀਆ ਪੋਲਕ ਕਰਕੇ ਜ਼ਿਪ ਰਿਕਰੂਟਰਸ ਦੇ ਚੀਫ ਇਕੋਨੋਮਿਸਟ ਹੈਗੇ ਆ। ਤੇ ਸਲੋ ਡਾਊਨ ਇਨ ਹਾਇਰਿੰਗ ਆ। ਸੋ ਜਿਹੜੇ ਵੀ ਲੋਕ ਕੰਮ ਕਰਦੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਆਪਣੇ ਕੰਮ ਦੇ ਉੱਤੇ ਪੂਰਾ ਜ਼ੋਰ ਸ਼ੋਰ ਦੇ ਨਾਲ ਕੰਮ ਕਰਨਾ ਚਾਹੀਦਾ, ਉੱਥੇ ਟਿਕੇ ਰਹਿਣਾ ਚਾਹੀਦਾ ਹੈ, ਨਾ ਕਿ ਆਲੇ ਦੁਆਲੇ ਜਿਹੜੇ ਆ ਹੋਰ ਕਿਤੇ ਜਿਹੜੀ ਆ ਜੌਬ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ। ਕੁਛ ਇੰਡਸਟਰੀ ਜਿਹੜੀਆਂ ਆ ਉਹ ਫੋਰਫਰੰਟ ਤੇ ਆ ਹਾਇਰਿੰਗ ਦੇ ਵਿੱਚ। ਗਵਰਨਮੈਂਟ ਜੌਬ ਓਪਨਿੰਗ ਵੀ ਘਟ ਗਈਆਂ ਹੈਗੀਆਂ ਆ 60,000 ਦੇ ਕਰੀਬ। ਤੇ ਵੇਅਰ ਹਾਊਸਿੰਗ ਤੇ ਯੂਟਿਲਿਟੀ ਦੇ ਵਿੱਚ ਜੋ ਆ ਟਰਾਂਸਪੋਰਟੇਸ਼ਨ ਦੇ ਵਿੱਚ 1,28,000 ਲੋਕਾਂ ਦੀਆਂ ਜਿਹੜੀਆਂ ਜੌਬਸ ਆ ਉਹ ਘੱਟ ਹੋਈਆਂ ਹੈਗੀਆਂ। ਜੀ, ਅਗਲੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਐਲਏ ਜਨਰਲ ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਇੱਕ ਬ੍ਰੇਕ ਜਿਹੜੀ ਉਹ ਕੱਲ ਆਈ ਸੀਗੀ ਲਿੰਕਨ ਹਾਈਟਸ ਦੇ ਵਿੱਚ ਜਿਹੜਾ ਸੈਂਟਰ ਆ, ਉੱਥੇ ਇੱਕ ਪ੍ਰੋਪੋਜੀਸ਼ਨ 1 ਉਸ ਦੇ ਲਈ ਲੋਕਾਂ ਨੂੰ ਉਸ ਦੇ ਉੱਤੇ ਯੈਸ ਵੋਟ ਕਰਨ ਦੇ ਲਈ ਕਹਿੰਦੇ ਇਨਕਰੇਜ ਕਰ ਰਹੇ ਸੀ। ਪ੍ਰੋਪੋਜੀਸ਼ਨ 1 ਜਿਹੜਾ ਦੱਸਦੇ ਜਾਈਏ, ਮਾਰਚ ਦੇ ਵਿੱਚ ਜਿਹੜਾ ਬੈਲਟ ਆ ਰਿਹਾ ਆ ਲੋਕਾਂ ਦੇ ਘਰਾਂ ਦੇ ਵਿੱਚ 6 .38 $6.38 ਬਿਲੀਅਨ ਦੇ ਜਿਹੜੇ ਬੌਂਡਸ ਆ, ਜਿਸ ਦੇ ਤਹਿਤ ਕਹਿੰਦੇ ਵੀ ਜੇ ਇਹ ਪਾਸ ਹੁੰਦਾ ਆ, ਇਹਦੇ ਨਾਲ ਹਜ਼ਾਰਾਂ ਹੀ ਮੈਂਟਲ ਹੈਲਥ ਟ੍ਰੀਟਮੈਂਟ ਬੈਡਸ ਤੇ ਬਿਲਡ ਜਿਹੜੇ ਉਹ ਬਣਾਏ ਜਾਣਗੇ, ਤੇ ਨਾਲ ਹੀ ਜਿਹੜੀ ਹਾਊਸਿੰਗ ਆ ਉਸ ਨੂੰ ਇਸ ਦੇ ਜ਼ਰੀਏ ਜਿਹੜਾ ਉਹ ਬਣਾਇਆ ਜਾਵੇਗਾ। ਇਹ ਜਿਹੜੀ ਪ੍ਰੋਪੋਜੀਸ਼ਨ 1 ਦੇ ਤਹਿਤ ਜਿਹੜਾ ਉਹ ਲੋਕਾਂ ਦੇ ਵਿੱਚ ਪ੍ਰਚਾਰ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਗਵਰਨਰ ਨਿਊਸਮ ਕਹਿ ਰਹੇ ਆ ਵੀ ਜੇ ਤੁਸੀਂ ਇਸ ਇਨੀਸ਼ੀਏਟਿਵ ਨੂੰ ਸਪੋਰਟ ਕਰੋਗੇ ਤਾਂ 11,000 ਨਵੇਂ ਯੂਨਿਟ ਹਾਊਸਿੰਗ ਦੇ ਤੇ 23,000 ਨਵੀਆਂ ਜਿਹੜੇ ਟ੍ਰੀਟਮੈਂਟ ਸਲੋਟਸ ਆ ਆਊਟ ਪੇਸ਼ੈਂਟ ਓਪਰਚੁਨਿਟੀਜ਼ ਦੇ ਲਈ ਜਿਹੜਾ ਉਹ ਖਾਸ ਕਰਕੇ ਬਣਾਏ ਜਾਣਗੇ। ਤੇ ਕਹਿੰਦੇ ਵੀ ਨਾਲ ਦੇ ਨਾਲ ਇਸ ਦੇ ਵਿੱਚ ਬਿਲੀਅਨਸ ਆਫ ਡਾਲਰ ਵੈਟਰਨਸ ਦੇ ਲਈ ਸਪੈਸੀਫਿਕਲੀ ਸਪੈਂਡਿੰਗ ਨੂੰ ਜਿਹੜਾ ਉਹ ਪ੍ਰਮੋਟ ਕਰਦੇ ਹੈਗੇ ਆ। ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਵੀ ਇਹ ਕੋਈ ਪਹਿਲੀ ਵਾਰੀ ਨਹੀਂ ਆ ਵੀ ਕੋਈ ਕੈਲੀਫੋਰਨੀਆ ਦੇ ਵਿੱਚ ਅਜਿਹੀਆਂ ਪ੍ਰੋਪੋਜੀਸ਼ਨ ਜਾਂ ਮੈਜਰਸ ਦੇ ਤਹਿਤ ਜਿਹੜੇ ਬੌਂਡਸ ਆ ਉਹ ਪ੍ਰਚਾਰੇ ਜਾਂਦੇ ਆ ਵੀ ਅਸੀਂ ਇੱਦਾਂ ਕਰਾਂਗੇ, ਪਰ ਇਸ ਦੀ ਅਕਾਊਂਟੇਬਿਲਿਟੀ ਵੀ ਜਿਹੜੀ ਉਹ ਨਾਲ ਦੇ ਨਾਲ ਜ਼ਰੂਰ ਹੋਣੀ ਚਾਹੀਦੀ ਆ ਵੀ ਜੇ ਮੰਨ ਲਓ ਵੀ ਇਹ ਪਾਸ ਹੁੰਦਾ ਆ ਤੇ ਇਹ ਜਿਹੜੀ ਰਾਸ਼ੀ ਆ ਸਾਈਫਨ ਹੋ ਕੇ ਕਿਸੇ ਹੋਰ ਪਾਸੇ ਨਹੀਂ, ਇਹ ਵਾਕਿਆ ਹੀ ਇਹਨਾਂ ਮੈਜਰਸ ਦੇ ਲਈ ਹੀ ਜਿਹੜੀ ਉਹ ਲਗਾਈ ਜਾਵੇ। ਸੋ ਹੁਣ ਆਉਂਦੇ ਮਾਰਚ ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਡਿਸਾਈਡ ਕਰਨਗੇ ਵੀ ਇਸ ਮੈਜਰ ਦੇ ਲਈ, ਇਸ $6 ਬਿਲੀਅਨ ਦੇ ਬੌਂਡ ਮੈਜਰ ਦੇ ਲਈ ਲੋਕੀ ਹਾਂ ਕਰਦੇ ਆ ਜਾਂ ਨਹੀਂ। ਮੈਂਟਲ ਹੈਲਥ ਕ੍ਰਾਈਸਿਸ ਨੋ ਡਾਊਟ ਪੂਰੇ ਅਮਰੀਕਾ ਭਰ ਦੇ ਵਿੱਚ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਹਾਊਸਿੰਗ ਦੀ ਵੀ ਕੈਲੀਫੋਰਨੀਆ ਦੇ ਵਿੱਚ ਦਿੱਕਤ ਹੈਗੀ ਆ। ਸੋ ਉਸ ਨੂੰ ਨਜਿੱਠਣ ਦੇ ਲਈ ਗਵਰਨਰ ਨਿਊਸਮ ਇਸ ਪ੍ਰੋਪੋਜੀਸ਼ਨ ਨੂੰ ਕਾਫੀ ਜ਼ਿਆਦਾ ਪ੍ਰਚਾਰ ਕਰ ਰਹੇ ਆ।